ਸੋ ਸਾਡੀ ਲੀਡਰਸ਼ਿਪ ਜਿਹੜੀ ਸਮੇਂ ਦੇ ਹਾਣ ਦੀ ਨਹੀਂ ਸੀ ਔਰ ਪੰਜਾਬ ਦੇ ਵਿੱਚ ਕੋਈ ਵੀ ਕਦਾਵਰ ਲੀਡਰ ਉਸ ਲੈਵਲ ਦਾ ਜਿਹੜਾ ਕਿ ਇਸ ਸਾਰੀ ਖੇਡ ਨੂੰ ਸਮਝ ਸਕਦਾ ਔਰ ਬਿਲਕੁਲ ਠੀਕ ਕਿਹਾ ਬ੍ਰਿਟਿਸ਼ਰਸ ਦੇ ਆਪਣੇ ਇੰਟਰਸਟ ਸੀ, ਹਿੰਦੂ ਤਵੀਆਂ ਦੇ, ਗਾਂਧੀ ਨਹਿਰੂ ਦੇ ਆਪਣੇ ਇੰਟਰਸਟ ਸੀ ਔਰ ਕਿਵੇਂ ਇਹ ਵੰਡ ਜਿਹੜੀ ਹੈ ਉਸ ਨੇ ਜਿੱਥੇ ਪੰਜਾਬ ਦਾ ਲੱਕ ਤੋੜਿਆ ਉੱਥੇ ਸਿੱਖ ਕੌਮ ਵੀ ਜਿਹੜੀ ਹੈ ਉਹ ਤਬਾਹ ਬਰਬਾਦੀ ਦੇ ਲਈ ਇੱਕ ਨਵੀਂ ਗੁਲਾਮੀ ਦਾ ਸ਼ਿਕਾਰ ਹੋਈ ਕਿ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਜਿਹੜਾ ਸਾਡਾ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ ਖਾਲਿਸਤਾਨ ਉਸ ਨੂੰ ਆਜ਼ਾਦ ਕਰਵਾਏ ਔਰ ਆਜ਼ਾਦ ਖਾਲਿਸਤਾਨ ਫਿਰ ਪਾਕਿਸਤਾਨ ਦੇ ਨਾਲ ਹਮਸਾਇਆਂ ਦੀ ਤਰ੍ਹਾਂ ਜਿਵੇਂ ਅਮਰੀਕਾ ਕੈਨੇਡਾ ਦੇ ਰਿਸ਼ਤੇ ਨੇ ਇਵੇਂ ਦੇ ਸਾਡੇ ਸਬੰਧ ਹੋਣ ਕਿ ਵੀ ਜੇ ਦਹਿਸ਼ਤਗਰਦਾਂ ਦੇ ਹੱਥ ਔਰ ਬੁਕਾਰੋ ਇਹ ਸਾਰੀ ਬੈਲਟ ਜਿਹੜੀ ਅਲਟੀਮੇਟਲੀ ਨਕਸਲਾਈਟਸ ਦਾ ਪੂਰਾ 8 ਸਟੇਟਾਂ ਦੇ ਵਿੱਚ ਕੋਰੀਡੋਰ ਬਣਾ ਦਿੰਦੀ ਹੈ ਕਿ ਵੀ ਇਹ ਕੀ ਪਾਰਟ ਹੈ ਔਰ ਪਾਕਿਸਤਾਨ ਨੇ ਫੌਰਨ ਤਾਂ ਨਹੀਂ ਇਹਦੇ ਤੇ ਰਿਐਕਟ ਕੀਤਾ ਬਸ ਬਾਅਦ 'ਚ ਭਾਰਤ ਦੀ ਫੌਰਨ ਮਿਨਿਸਟਰੀ ਨੇ ਕਿਹਾ ਹਾਲਾਂ ਉਹਨਾਂ ਦੇ ਕੁਝ ਟਾਕ ਸ਼ੋਅ ਦੇ ਵਿੱਚ ਡਿਸਕਸ ਹੋਇਆ ਕਿ ਵੀ ਇਹਦੀ ਗੱਲ ਹੀ ਕੋਈ ਨਹੀਂ ਕਰ ਰਿਹਾ ਜੇ ਇਹੀ ਯੂਰੇਨੀਅਮ ਕਿਤੇ ਪਾਕਿਸਤਾਨ 'ਚ ਫੜਿਆ ਹੁੰਦਾ ਤੇ ਇਹਨਾਂ ਨੇ ਹਰ ਇੱਕ ਦੇ ਨਾਲ ਜੋੜ ਕੇ ਦੁਨੀਆ ਦੇ ਵਿੱਚ ਢਿੰਡੋਰਾ ਪਿੱਟਿਆ ਹੋਣਾ ਸੀ। ਜਦੋਂ ਪਾਕਿਸਤਾਨ ਦੀ ਫੌਰਨ ਮਿਨਿਸਟਰੀ ਨੇ ਇਸ ਦੇ ਉੱਤੇ ਟਿੱਪਣੀ ਕਰ ਹੀ ਦਿੱਤੀ ਕਿ ਵੀ ਭਾਰਤ ਇਨਵੈਸਟੀਗੇਟ ਕਰੇ ਤੇ ਫਿਰ ਇਹਨਾਂ ਨੂੰ ਸਣ ਕੱਪਣੀ ਅੱਗ ਲੱਗ ਗਈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਵਿੱਚ ਇਹ ਖਬਰ ਆਈ ਸੀ ਕਿ ਬੁਕਾਰੋ ਵਿੱਚ ਕੁਝ ਦਹਿਸ਼ਤਗਰਦ ਫੜੇ ਗਏ ਹਨ ਜਿਨ੍ਹਾਂ ਤੋਂ ਬਾਕੀ ਹਥਿਆਰਾਂ ਨਾਲ ਯੂਰੇਨੀਅਮ ਵੀ ਫੜਿਆ ਗਿਆ ਹੈ। ਸੋ ਇਸ ਦੇ ਉੱਤੇ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਸੀ ਕਿ ਇਹ ਬਹੁਤ ਖਤਰਨਾਕ ਮਾਮਲਾ ਹੈ ਤੇ ਭਾਰਤ ਇਸ ਦੀ ਪੂਰੀ ਤਫਤੀਸ਼ ਕਰਵਾਏ। ਇਸ ਤੇ ਰਿਐਕਟ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਉਸ ਜ਼ਲੂਲ ਇਲਜ਼ਾਮ ਲਾ ਰਿਹਾ ਹੈ ਫੜਿਆ ਗਿਆ ਮਟੀਰੀਅਲ ਯੂਰੇਨੀਅਮ ਨਹੀਂ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਕੁਝ ਮੈਸੇਜ ਵੀ ਸਾਂਝੇ ਕਰਨੇ ਚਾਹਾਂਗੇ। ਅੱਛਾ। ਔਰ 2 ਮੈਸੇਜ ਅੱਜ ਦੇ ਲਈ ਮੈਂ ਪਿਕ ਕੀਤੇ ਨੇ। ਇੱਕ ਸਾਡੇ ਵੀਰ ਐਮ ਯੂਨਸ ਉਹਨਾਂ ਦੀ ਲਿਖਤ ਹੈ। ਉਹਨਾਂ ਨੇ ਕਿਹਾ ਕਿ ਆਖਰ ਇੱਕ ਦਿਨ ਚੜ੍ਹਦੇ ਪੰਜਾਬ ਦੇ ਲੋਕ ਆਜ਼ਾਦੀ ਹਾਸਲ ਕਰਨਗੇ ਔਰ ਫਿਰ ਪੰਜਾਬ ਦਾ ਖਾਲਸਾ ਰਾਜ ਆਏਗਾ। ਜੂਨ 1984 ਦਾ ਸਿੱਖ ਕਤਲੇਆਮ ਨੂੰ ਲਹਿੰਦੇ ਪੰਜਾਬ ਦੇ ਲੋਕ ਵੀ ਯਾਦ ਕਰਦੇ ਨੇ ਤੇ ਬਹੁਤ ਅਫਸੋਸ ਹੁੰਦਾ ਹੈ। ਕਾਸ਼ ਪੰਜਾਬ ਦੇ 1947 ਦੀ ਲੀਡਰਸ਼ਿਪ ਇਸ ਤਰ੍ਹਾਂ ਦੀ ਗਲਤੀ ਨਾ ਕਰਦੀ ਤੇ ਅੱਜ ਪੰਜਾਬ ਖੁਸ਼ਹਾਲ ਹੁੰਦਾ। ਅੱਜ ਦਾ ਪੰਜਾਬੀ ਬੜੇ ਘੁੰਮਣ ਘੇਰੀਆਂ ਨਾਲ ਇਸ ਬਾਤ ਦੀ ਸੋਚ ਕਰ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੰਗਲਿਸ਼ ਗਵਰਨਮੈਂਟ ਨੇ ਆਜ਼ਾਦੀ ਦੀ ਜੰਗ ਦੀ ਸਜ਼ਾ ਦਿੱਤੀ ਸੀ। ਕਾਸ਼ ਪੰਜਾਬ ਇੱਕ ਹੁੰਦਾ ਔਰ ਲੋਕ ਖੁਸ਼ਹਾਲ ਹੁੰਦੇ। ਅਫਸੋਸ ਸਦਾ ਅਫਸੋਸ। ਐਮ ਯੂਨਸ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਿੱਖ ਕੌਮ ਦੀ ਪੀੜ ਨਾਲ ਆਪਣੀ ਪੀੜ ਵੀ ਸਾਂਝੀ ਕੀਤੀ ਹੈ। ਲਹਿੰਦੇ ਪੰਜਾਬ ਦੇ ਨੁਮਾਇੰਦੇ ਦੇ ਤੌਰ ਤੇ ਬੀਤੇ ਦੇ ਉੱਤੇ ਸਾਡਾ ਕੋਈ ਕੰਟਰੋਲ ਉਹ ਹਿਸਟਰੀ ਤਾਰੀਖ ਜਿਸ ਨੇ ਇਹ ਠੀਕ ਹੈ ਕਿ ਅਸੀਂ ਗਲਤੀਆਂ ਤੋਂ ਸਿੱਖ ਸਕਦੇ ਹਾਂ ਜੇ ਸਿੱਖਣ ਦੀ ਨੀਅਤ ਹੋਏ। ਸੋ ਸਾਡੀ ਲੀਡਰਸ਼ਿਪ ਜਿਹੜੀ ਸਮੇਂ ਦੇ ਹਾਣ ਦੀ ਨਹੀਂ ਸੀ ਔਰ ਪੰਜਾਬ ਦੇ ਵਿੱਚ ਕੋਈ ਵੀ ਕਦਾਵਰ ਲੀਡਰ ਉਸ ਲੈਵਲ ਦਾ ਜਿਹੜਾ ਕਿ ਇਸ ਸਾਰੀ ਖੇਡ ਨੂੰ ਸਮਝ ਸਕਦਾ ਔਰ ਬਿਲਕੁਲ ਠੀਕ ਕਿਹਾ ਬ੍ਰਿਟਿਸ਼ਰਸ ਦੇ ਆਪਣੇ ਇੰਟਰਸਟ ਸੀ, ਹਿੰਦੂ ਤਵੀਆਂ ਦੇ, ਗਾਂਧੀ ਨਹਿਰੂ ਦੇ ਆਪਣੇ ਇੰਟਰਸਟ ਸੀ ਔਰ ਕਿਵੇਂ ਇਹ ਵੰਡ ਜਿਹੜੀ ਹੈ ਉਸ ਨੇ ਜਿੱਥੇ ਪੰਜਾਬ ਦਾ ਲੱਕ ਤੋੜਿਆ ਉੱਥੇ ਸਿੱਖ ਕੌਮ ਵੀ ਜਿਹੜੀ ਹੈ ਉਹ ਤਬਾਹ ਬਰਬਾਦੀ ਦੇ ਲਈ ਇੱਕ ਨਵੀਂ ਗੁਲਾਮੀ ਦਾ ਸ਼ਿਕਾਰ ਹੋਈ ਜਿਸ ਦੀ ਕਹਾਣੀ ਅਸੀਂ ਰੋਜ਼ਾਨਾ ਬਿਆਨ ਕਰਦੇ ਹਾਂ। ਹੁਣ ਇਹੀ ਅਸੀਂ ਜਿਹੜਾ ਹੱਲ ਹੈ ਕਿ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਜਿਹੜਾ ਸਾਡਾ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ ਖਾਲਿਸਤਾਨ ਉਸ ਨੂੰ ਆਜ਼ਾਦ ਕਰਵਾਏ ਔਰ ਆਜ਼ਾਦ ਖਾਲਿਸਤਾਨ ਫਿਰ ਪਾਕਿਸਤਾਨ ਦੇ ਨਾਲ ਹਮਸਾਇਆਂ ਦੀ ਤਰ੍ਹਾਂ ਜਿਵੇਂ ਅਮਰੀਕਾ ਕੈਨੇਡਾ ਦੇ ਰਿਸ਼ਤੇ ਨੇ ਇਵੇਂ ਦੇ ਸਾਡੇ ਸਬੰਧ ਹੋਣ ਔਰ ਅਸੀਂ ਜਿਹੜਾ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ ਔਰ ਖੁਸ਼ਹਾਲੀ ਔਰ ਪੀਸ
ਉਸ ਦੇ ਜਾਮਨ ਬਣੀਏ। ਬਿਲਕੁਲ ਇਸੇ ਤਰ੍ਹਾਂ ਇੱਕ ਲਿਖਤ ਸਾਨੂੰ HS ਵਧਵਾ ਜੀ ਦੀ ਆਈ ਹੈ। ਇਹ ਲਗਾਤਾਰਤਾ ਨਾਲ ਸਾਨੂੰ ਲਿਖਦੇ ਨੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੀਲਮ ਕੌਰ ਜੀ, ਮੈਂ ਸੱਚੋ ਸੱਚ ਪ੍ਰੋਗਰਾਮ ਡੇਲੀ ਹੀ ਸੁਣਦਾ ਹਾਂ ਤੇ ਇੰਡੀਆ ਵਿੱਚ ਡੇਲੀ 50 ਬੰਦਿਆਂ ਨੂੰ ਮੈਸੇਜ ਰਾਹੀਂ ਭੇਜਦਾ ਹਾਂ, ਜਿਨ੍ਹਾਂ ਵਿੱਚ ਭਾਰਤ ਦੇ ਮੈਂਬਰ ਆਫ ਪਾਰਲੀਮੈਂਟ ਵੀ ਤੇ ਕਈ ਫੀਲਡ ਦੇ ਨਾਮੀ ਬੰਦੇ ਹਨ। ਮੈਂ ਮਹਿਸੂਸ ਕੀਤਾ ਹੈ ਕਿ ਤੁਹਾਡੇ ਪ੍ਰੋਗਰਾਮ ਦਾ ਲੋਕੀ ਬੜੀ ਸ਼ਿੱਦਤ ਨਾਲ ਇੰਤਜ਼ਾਰ ਕਰਦੇ ਹਨ ਤੇ ਮੈਸੇਜ ਪਹੁੰਚਦਿਆਂ ਹੀ ਸੁਣਨਾ ਵੀ ਸਟਾਰਟ ਕਰ ਦਿੰਦੇ ਹਨ। ਘੱਲੂਘਾਰਾ ਪੀਰੀਅਡ ਦੀ ਤੁਹਾਡੀ ਪੇਸ਼ ਕੀਤੀ ਸਾਰੇ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਹਨ, ਦਿਲ ਨੂੰ 1984 ਦੀਆਂ ਯਾਦਾਂ ਵਿੱਚ ਡਬੋ ਦਿੰਦੇ ਹਨ। ਮੈਂ ਫਿਰ ਉਹਨਾਂ ਨੇ ਕਿਹਾ ਕਿ ਆਈ ਸੈਂਟ ਯੂਰ ਪ੍ਰੋਗਰਾਮ ਨਾਟ ਓਨਲੀ ਟੂ BJP ਲੀਡਰਸ ਬਟ ਆਲਸੋ ਕਾਂਗਰਸ ਲੀਡਰਸ so that they should be ashamed of and beg pardon from Sikh Qaum for their blunder and mistakes which they are still following as usual. I pray for this program to touch the heights of skies and reach to the depths of our hearts forever as usual. So HS ਵਧਵਾ ਸਾਹਿਬ ਬਹੁਤ ਸ਼ੁਕਰੀਆ। ਤੁਹਾਡੀ ਚਾਹਨਾ ਵੀ, ਤੁਹਾਡੀ ਅਸੀਸ ਵੀ ਔਰ ਤੁਹਾਡੀ ਤਾਰੀਫ ਵੀ ਸਾਡੇ ਲਈ ਇਹ ਐਲਿਗਜ਼ਰ ਹੈ, ਸਾਡੇ ਲਈ ਟੌਨਿਕ ਹੈ, ਸਾਡੇ ਲਈ ਮੋਰਲ ਬੂਸਟਰ ਹੈ। ਔਰ ਤੁਸੀਂ ਭਾਰਤ ਵਿੱਚ ਬੈਠ ਕੇ ਜਿੱਥੇ ਇਸ ਨੂੰ ਦੇਖਦੇ ਹੋ, ਸੁਣਦੇ ਹੋ, ਉੱਥੇ ਤੁਸੀਂ ਹਿੰਮਤ ਵੀ ਰੱਖਦੇ ਹੋ ਕਿ ਤੁਸੀਂ ਜਿਹੜੇ ਦੋਖੀ ਨੇ ਸਿੱਖ ਕੌਮ ਦੇ, ਜ਼ੁਲਮ ਕਰਨ ਵਾਲੇ, ਉਹਨਾਂ ਤੱਕ ਵੀ ਮੈਸੇਜ ਪਹੁੰਚਾਉਂਦੇ ਹੋ। ਇਵੇਂ ਹੀ ਸਾਡੇ ਨਾਲ ਜੁੜੇ ਰਹੋ ਔਰ ਤੁਹਾਡੀਆਂ ਟਾਈਮ ਟੂ ਟਾਈਮ ਜਿਹੜੀਆਂ ਸੁਜੈਸਟਨਸ ਹੁੰਦੀਆਂ ਨੇ, ਬੇਸ਼ੱਕ ਮੈਸੇਜ ਮੈਂ ਪਹਿਲੀ ਵਾਰ ਸ਼ਾਮਲ ਕਰ ਰਿਹਾ ਪਰ ਉਹ ਹਮੇਸ਼ਾ ਮੇਰੇ ਲਈ, ਤੁਸੀਂ ਜਿਵੇਂ ਕਈ ਵਾਰ ਸਾਡਾ ਡਾਟਾ ਵੀ ਜਿਹੜਾ ਉਸ ਦੇ ਉੱਤੇ ਜਿਹੜਾ ਕਰੈਕਸ਼ਨ ਕਰਦੇ ਹੋ ਔਰ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਅਸੀਂ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ, ਕੋਈ ਸਾਡੇ ਕੋਲ ਵੱਡੀ ਰਿਸਰਚਰਸ ਦੀ ਟੀਮ ਨਹੀਂ ਹੈ। ਤੁਹਾਡੇ ਵੱਲੋਂ ਭੇਜੀਆਂ ਜਾਣਕਾਰੀਆਂ ਹੀ ਸਾਡਾ ਸਰਮਾਇਆ ਬਣਦੀਆਂ ਨੇ ਔਰ ਉਹਨਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਹੁਣ ਖਬਰ ਤਾਂ ਇਹ ਪਿਛਲੇ ਹਫਤੇ ਆਈ ਔਰ ਸਾਨੂੰ ਇੱਕ ਦੋ ਵੀਰਾਂ ਨੇ ਲਿਖਿਆ ਵੀ ਕਿ ਤੁਸੀਂ ਇਸ ਦੇ ਉੱਤੇ ਕੋਈ ਕਾਮੈਂਟ ਕਰੋ, ਲੇਕਿਨ ਮੈਨੂੰ ਇਹ ਲੱਗਿਆ ਕਿ ਵੀ ਅਜੇ ਇਸ ਦੇ ਉੱਤੇ ਭਾਰਤ ਕਾਮੈਂਟ ਕਰ ਲੈ ਫਿਰ। ਔਰ ਇਹ ਖਬਰ ਸੀ ਕਿ ਕਿਵੇਂ ਬੋਕਾਰੋ ਦੇ ਵਿੱਚ ਕੁਝ ਬੰਦੇ ਫੜੇ ਗਏ ਜਿਨ੍ਹਾਂ ਨੂੰ ਦਹਿਸ਼ਤਗਰਦ ਕਿਹਾ ਗਿਆ, ਉਹਨਾਂ ਕੋਲੋਂ ਹਥਿਆਰ ਮਿਲੇ ਔਰ ਭਾਰਤੀ ਮੀਡੀਆ ਦੀ ਪ੍ਰੋਮੀਨੈਂਸ ਦੇ ਨਾਲ, ਔਰ ਕਈ ਉਹਨਾਂ ਦੇ ਚੈਨਲਸ ਨੇ ਵੀ ਚਲਾਈ ਔਰ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਦੇ ਕੋਲੋਂ ਜਿਹੜਾ ਇੱਕ ਖਾਸ ਜਿਹੜਾ ਕੰਟੇਨਰ ਦੇ ਵਿੱਚ ਯੂਰੇਨੀਅਮ ਵੀ ਬਰਾਮਦ ਹੋਇਆ। ਹੁਣ ਇਹ ਪਹਿਲੀ ਵਾਰ ਸੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਦੋਨੋਂ ਹੀ ਨਿਊਕਲੀਅਰ ਪ੍ਰੋਗਰਾਮ ਭਾਰਤ ਪਾਕਿਸਤਾਨ ਦੇ ਨੇ ਇਹ ਯੂਰੇਨੀਅਮ ਬੇਸਡ ਹੀ ਨੇ, ਜਿਨ੍ਹਾਂ ਦੇ ਉੱਤੇ ਯੂਰੇਨੀਅਮ ਨਾਲ ਹੀ ਐਟਮ ਦਾ, ਨਿਊਕਲੀਅਰ ਬੰਬ ਦਾ ਬੇਸਿਕ ਇਨਗਰੀਡੀਐਂਟ ਹੈ। ਹਾਲਾਂਕਿ ਪਲੂਟੋਨੀਅਮ ਵੀ ਹੈ ਬਟ ਇਹ ਯੂਰੇਨੀਅਮ ਬੇਸ। ਔਰ ਇਹਦਾ ਮਤਲਬ ਇਹ ਹੈ ਕਿ ਜੇ ਕਿਸੇ ਦੀ ਪੋਜੈਸ਼ਨ 'ਚ, ਕਿਉਂਕਿ ਕੰਟਰੋਲ ਤਾਂ ਯੂਰੇਨੀਅਮ, ਐਨਰਿਚਡ ਯੂਰੇਨੀਅਮ ਇਹ ਹਕੂਮਤਾਂ ਦੇ ਕੋਲ ਔਰ ਸੇਫਟੀ ਮੇਸ਼ਰਸ ਨੇ, ਭਾਰਤ ਪਾਕਿਸਤਾਨ ਇੱਕ ਦੂਜੇ ਨਾਲ ਸਾਂਝੇ ਕਰਦੇ ਨੇ, ਨਿਊਕਲੀਅਰ ਨਾਲ ਰਿਲੇਟਡ ਜੋ ਵੀ ਉਹਨਾਂ ਦੀਆਂ ਡੀਟੇਲਸ ਹੁੰਦੀਆਂ ਨੇ, ਜੋ ਕਰਨਾ ਚਾਹੁੰਦੇ ਨੇ, ਇਹਨਾਂ ਦਾ ਐਗਰੀਮੈਂਟ ਹੈ ਕਿ ਵੀ ਜੇ ਦਹਿਸ਼ਤਗਰਦਾਂ ਦੇ ਹੱਥ ਔਰ ਬੋਕਾਰੋ, ਇਹ ਸਾਰੀ ਬੈਲਟ ਜਿਹੜੀ ਅਲਟੀਮੇਟਲੀ ਨਕਸਲਾਈਟਸ ਦਾ ਪੂਰਾ 8 ਸਟੇਟਾਂ ਦੇ ਵਿੱਚ ਕੋਰੀਡੋਰ ਬਣਾ ਦਿੰਦੀ ਹੈ, ਕਿ ਵੀ ਇਹ ਕੀ ਪਾਰਟ ਹੈ। ਔਰ ਪਾਕਿਸਤਾਨ ਨੇ ਫੌਰਨ ਤਾਂ ਨਹੀਂ ਇਹਦੇ ਤੇ ਰਿਐਕਟ ਕੀਤਾ, ਬਟ ਬਾਅਦ 'ਚ ਭਾਰਤ ਦੀ ਫੌਰਨ ਮਿਨਿਸਟਰੀ ਨੇ ਕਿਹਾ, ਹਾਲਾਂਕਿ ਉਹਨਾਂ ਦੇ ਕੁਝ ਟਾਕ ਸ਼ੋ ਦੇ ਵਿੱਚ ਡਿਸਕਸ ਹੋਇਆ ਕਿ ਵੀ ਇਹਦੀ ਗੱਲ ਹੀ ਕੋਈ ਨਹੀਂ ਕਰ ਰਿਹਾ, ਜੇ ਇਹੀ ਯੂਰੇਨੀਅਮ ਕਿਤੇ ਪਾਕਿਸਤਾਨ 'ਚ ਫੜਿਆ ਹੁੰਦਾ ਤੇ ਇਹਨਾਂ ਨੇ ਹਰ ਇੱਕ ਦੇ ਨਾਲ ਜੋੜ ਕੇ ਦੁਨੀਆ ਦੇ ਵਿੱਚ ਢੰਡੋਰਾ ਪਿੱਟਿਆ ਹੋਣਾ ਸੀ। ਔਰ ਫਾਈਨਲੀ ਜਦੋਂ ਪਾਕਿਸਤਾਨ ਦੀ ਫੌਰਨ ਮਿਨਿਸਟਰੀ ਨੇ ਇਸ ਦੇ ਉੱਤੇ ਟਿੱਪਣੀ ਕਰ ਹੀ ਦਿੱਤੀ ਕਿ ਵੀ ਭਾਰਤ ਇਨਵੈਸਟੀਗੇਟ ਕਰੇ, ਤੇ ਫਿਰ ਇਹਨਾਂ ਨੂੰ ਸਣ ਕੱਪਣੀ ਅੱਗ ਲੱਗ ਗਈ। ਔਰ ਅੱਜ ਭਾਰਤ ਦੀ ਫੌਰਨ ਮਿਨਿਸਟਰੀ ਦੀ ਨੇ ਜਿਹੜਾ ਉਹਨਾਂ ਦੇ ਸਪੋਕਸਪਰਸਨ ਨੇ ਇਸ ਦੇ ਉੱਤੇ ਕਿਹਾ ਜੀ ਇਹ ਤਾਂ ਪਾਕਿਸਤਾਨ ਦਾ ਸੁਭਾਅ ਹੈ, ਉਹ ਤਾਂ ਉਹਨਾਂ ਦੀ ਡਿਸਪੋਜੀਸ਼ਨ ਹੈ ਜਿਹੜੀ ਹੈ ਉਹ ਬਦਨਾਮ ਕਰਨ ਦੀ। ਔਰ ਉਹਨਾਂ ਦੇ ਮੀਡੀਆ ਦੀ ਖਬਰ ਹੈ, ਇੰਡੀਆ ਬਲਾਸ ਪਾਕਿਸਤਾਨ ਫॉर ਮੇਕਿੰਗ ਅਨਸਬਸਟੈਂਸ਼ੀਏਟਡ ਕਲੇਮ ਔਨ ਸੀਜ਼ਰ ਆਫ ਰੇਡੀਓ ਐਕਟਿਵ ਮਟੀਰੀਅਲ। ਔਰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਇੰਡੀਆ ਹਿਟ ਆਊਟ ਐਟ ਪਾਕਿਸਤਾਨ ਔਨ ਥਰਸਡੇ ਫॉर ਮੇਕਿੰਗ ਐਨ ਅਨਵੈਰੀਫਾਈਡ ਕਲੇਮ that some material seized recently in Jharkhand's Bokaro was uranium and described it as an attempt by Islamabad to malign the country. ਉਹ ਖਬਰ ਕਿਸੇ ਪਾਕਿਸਤਾਨ ਦੀ ਨਿਊਜ਼ ਏਜੰਸੀ ਨੇ ਤਾਂ ਨਹੀਂ ਦਿੱਤੀ, ਤੁਹਾਡੇ ਮੀਡੀਆ ਨੇ ਦਿੱਤੀ, ਤੁਹਾਡੇ ਟੀਵੀ ਚੈਨਲਸ ਨੇ ਦਿੱਤੀ।
ਤੁਹਾਨੂੰ ਹਫਤਾ ਕਿਉਂ ਲੱਗ ਗਿਆ ਉਸ ਦੇ ਉੱਤੇ ਹੀ ਦਿੰਦੇ ਆ। ਫਿਰ ਉਹਨੂੰ ਜਸਟੀਫਾਈ ਕਰਨ ਲਈ ਉਹਨਾਂ ਨੇ ਕਿਹਾ ਜੀ ਹਾਂ ਲੱਗਦਾ ਸੀ ਜਿਹੜਾ ਸਾਡਾ the Department of Atomic Energy, Government of India, after due evaluation and laboratory analysis of material sample has stated that the material seized last week is not uranium and not radioactive। ਜੇ ਯੂਰੇਨੀਅਮ ਤੁਹਾਡੀ ਰਿਪੋਰਟ ਆਈ ਕਿ ਤੁਸੀਂ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ UN ਦੇ ਕਿਸੇ ਨੂੰ ਜਾਂ ਪਾਕਿਸਤਾਨ ਜਿਨ੍ਹਾਂ ਦੇ ਨਾਲ ਤੁਹਾਡਾ ਇਸ ਮਾਮਲੇ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਉਹਨਾਂ ਨੂੰ ਤੁਸੀਂ ਸੱਦ ਕੇ ਦਿਖਾਇਆ ਕਿ ਵੀ ਇਹ ਯੂਰੇਨੀਅਮ ਨਹੀਂ ਹੈ। ਹੁਣ ਤੁਹਾਡੇ ਉਸ ਤੋਂ ਕੌਣ ਇਤਬਾਰ ਕਰੇ? ਤੁਸੀਂ ਕਹਿੰਦੇ ਹੋ ਜੀ ਅਸੀਂ ਆਪਣੀ ਐਟੋਮਿਕ ਐਨਰਜੀ ਨੂੰ ਕਿਹਾ, ਉਹਨਾਂ ਨੇ ਐਵੈਲੂਏਸ਼ਨ ਕੀਤੀ ਔਰ ਉਹ ਨਹੀਂ ਸੀ। ਫਿਰ ਉਹਨੇ ਕਿਹਾ ਜੀ ਗ੍ਰੈਟੂਇਟਸ ਰਿਮਾਰਕਸ ਅਬਾਊਟ ਇੰਡੀਆ by Pakistan Foreign Ministry drawing upon media report indicate their disposition to malign India without caring or to check or verify facts। ਅੱਗੇ ਜੋ ਤੁਸੀਂ ਬਿਆਨਬਾਜ਼ੀਆਂ ਕਰਦੇ ਹੋ ਹਰ ਚੀਜ਼ ਤੇ ਤੁਸੀਂ ਪਾਕਿਸਤਾਨ ਨੂੰ ਇਨਵੋਲਵ ਕਰਕੇ ਚੈੱਕ ਔਰ ਵੈਰੀਫਾਈ ਕਰਦੇ ਹੋ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਬਹੁਤ ਸਾਡਾ ਕੰਟਰੋਲ ਸਿਸਟਮ ਹੈ, ਪਰ ਇਹ ਗੱਲ ਫਿਕਰ ਵਾਲੀ ਹੈ ਕਿਉਂਕਿ ਇਹ ਚੋਰਾਂ ਦਾ ਮੁਲਕ ਹੈ, ਖੁਦ ਵੀ ਚੋਰੀ ਕਰਦੇ ਨੇ ਤੇ ਅੱਗੋਂ ਇਹਨਾਂ ਦੇ ਚੋਰ ਕੀ ਸਟਫ ਕਿੱਥੇ ਕਿੱਥੇ ਵੇਚਦੇ ਨੇ। ਔਰ ਜੇ ਬੋਕਾਰੋ ਦੇ ਉਸ ਮੁਕਾਮ ਤੇ ਜਿਹੜਾ ਝਾਰਖੰਡ ਔਰ ਜਿਹੜਾ ਨਕਸਲਾਈਟਸ ਦਾ ਇਸ ਵੇਲੇ ਸੈਂਟਰ ਹੈ, ਐਪੀ ਸੈਂਟਰ ਹੈ ਸਾਰੇ, ਆ ਪਿੱਛੇ ਵੀ ਉਹਨਾਂ ਨੇ ਕਿੰਨੇ 20-22 ਇਹਨਾਂ ਦੇ ਸਿਕਿਉਰਿਟੀ ਦਸਤੇ ਉਡਾ ਦਿੱਤੇ ਤੇ ਇਹ ਉੱਥੇ ਹੈਲੀਕਾਪਟਰਸ ਨਾਲ ਸਰਵੇ ਕਰਦੇ ਨੇ, ਬੰਬਾਰਡਮੈਂਟ ਵੀ ਕਰਦੇ ਨੇ ਔਰ ਗਰਾਊਂਡ ਦੇ ਉੱਤੇ ਇਹਨਾਂ ਨੇ ਐਲ ਸੈਲਵੋ ਇਸ ਕਿਸਮ ਦੇ ਜਿਹੜਾ ਜੂਡੋ ਸੈਲਵਨ ਇਦਾਂ ਦਾ ਉਹਨਾਂ ਨੇ ਉਹ ਟ੍ਰੇਟਰਸ ਦਾ ਇੱਕ ਇਕੱਠਾ ਕੀਤਾ ਗਰੁੱਪ ਜਿਨ੍ਹਾਂ ਰਾਹੀਂ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਉਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੇ ਠੀਕ ਪ੍ਰੋਟੈਸਟ ਕੀਤਾ। ਰਾਦਰ ਇਹਨਾਂ ਨੂੰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੂੰ ਪਾਕਿਸਤਾਨ ਦੇ ਫੋਰਨ ਆਫਿਸ ਨੂੰ ਕਹਿਣਾ ਚਾਹੀਦਾ ਹੈ ਕਿ ਇਸ ਜਿਹੜੀ ਹੈ ਇਸ ਇਨਵੈਸਟੀਗੇਸ਼ਨ ਨੂੰ ਆਪਣੇ ਹੱਥ 'ਚ ਲੈਣ ਔਰ ਇਹ ਹਕੀਕਤ ਸਾਹਮਣੇ ਲਿਆਉਣ। ਸੋ ਕਲੋਜ਼ਿੰਗ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ, ਜੋਗੀ ਕਹਿ ਜੋਗ ਭਲ ਮੀਠਾ ਅਵਰ ਨਾ ਦੂਜਾ ਭਾਈ, ਰੁੰਡਤ ਮੁੰਡਤ ਏਕੈ ਸ਼ਬਦੀ ਇਹ ਕਹਿ ਸਿੱਧ ਪਾਈ, ਹਰ ਬਿਨ ਭਰਮ ਭੁਲਾਨੇ ਅੰਧਾ, ਜਾਂ ਪੈ ਜਾਓ ਆਪ ਛੁਟਕਾਵਨ ਤੇ ਬਾਧੇ ਬਹੁ ਫੰਦਾ ਰਹਾਓ। ਕਬੀਰ ਸਾਹਿਬ ਦਾ ਇਹ ਸ਼ਬਦ ਜਿਵੇਂ ਰਹਾਓ ਦੀ ਤੁਕ ਦਾ ਸੈਂਟਰ ਹੈ ਕਿ ਅਲਟੀਮੇਟ ਜੇ ਰੂਹਾਨੀਅਤ ਦੀ ਦੁਨੀਆ ਦਾ ਕਰਕਸ ਹੈ ਤੇ ਉਹ ਹੈ ਰੱਬ ਦੀ ਯਾਦ। ਰੱਬ ਦੇ ਨਾਲ ਜੁੜਨਾ ਤੇ ਰੱਬ ਨਾਲ ਜੁੜਿਆ ਜਾਂਦਾ ਹੈ। ਜਿਹੜੀ ਰੱਬ ਔਰ ਇਨਸਾਨੀ ਰੂਹ ਦੇ ਵਿਚਕਾਰ ਕੰਧ ਹੈ ਉਹ ਹਉਮੈ ਦੀ ਹੈ, ਅਹਮ ਦੀ ਹੈ, ਈਗੋ ਦੀ ਹੈ। ਜੇ ਉਸ ਕੰਧ ਨੂੰ, ਉਸ ਪਰਦੇ ਨੂੰ ਤੋੜ ਦਿੱਤਾ ਜਾਏ, ਉਸ ਕੰਧ ਨੂੰ ਡੇਗ ਦਿੱਤਾ ਜਾਏ ਤੇ ਰੱਬ ਤੁਹਾਡੇ ਅੰਦਰ ਵਸਦਾ ਹੈ, ਉਹ ਵਿੱਥ ਟੁੱਟ ਜਾਂਦੀ ਹੈ ਤੇ ਫਿਰ ਜਤ ਦੇਖਾਂ ਤਤ ਤੂੰ, ਤੁਹਾਨੂੰ ਹਰ ਪਾਸੇ ਰੱਬ ਨਜ਼ਰ ਆਉਂਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਤੁਸੀਂ ਜਿਹੜੇ ਜੋਗੀ ਨੇ, ਜਿਹੜੇ ਘਰੋਂ ਬਾਹਰੋਂ ਦੌੜ ਕੇ 12 ਫਿਰਕੇ ਇਹਨਾਂ ਦੇ ਨੇ, ਜਿਨ੍ਹਾਂ ਦਾ ਇੱਕ ਕਨਪਾਟਾ ਜੋਗੀ ਗੁੰਡਾ ਅਦਿੱਤਿਆਨਾਥ ਯੋਗੀ ਯੂਪੀ ਦਾ ਚੀਫ ਮਿਨਿਸਟਰ ਬਣਿਆ ਹੋਇਆ ਵੀ ਯੋਗੀ ਹੈ, ਗੋਰਖਨਾਥ ਦੇ ਮੱਠ ਦਾ ਹੈੱਡ ਹੈ। ਇਹੀ ਗੋਰਖਨਾਥ ਦੇ ਜੋਗੀਆਂ ਦਾ ਆਰਡਰ ਹੈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਆ ਕੇ ਡਿਬੇਟ ਕੀਤੀ ਔਰ ਬਾਅਦ ਦੇ ਵਿੱਚ ਗੋਰਖ ਮਤਾ ਦੀ ਥਾਂ ਤੇ ਇਹਨਾਂ ਨੇ ਜਿਹੜਾ ਦਰਖਤ ਜਿਹਦੇ ਥੱਲੇ ਗੁਰੂ ਸਾਹਿਬ ਬੈਠੇ ਉਹਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਉੱਥੇ ਅਲਮਸਤ ਨਾਂ ਦੇ ਸਿੱਖ ਉਹਦੀ ਮਾਰ ਕਟਾਈ ਕੀਤੀ ਤੇ 6ਵੇਂ ਪਾਤਸ਼ਾਹ ਨੇ ਫਿਰ ਆ ਕੇ ਉੱਥੇ ਇਹਨਾਂ ਜੋਗੀਆਂ ਨੂੰ ਜਿਹੜਾ ਚੰਗਾ ਚਾਟਾ ਛਕਾਇਆ, ਉਸ ਥਾਂ ਨੂੰ ਬਹਾਲ ਕੀਤਾ ਜਿੱਥੇ ਅੱਜ ਨਾਨਕ ਮਤਾ ਉਹੀ ਥਾਂ ਹੈ ਜਿਹੜੀ ਇਹ ਜਿੱਥੇ ਇਹਨਾਂ ਨੇ ਗੁੰਡਾਗਰਦੀ ਜੋਗੀਆਂ ਨੇ ਕੀਤੀ। ਪਰ ਜੋਗੀ ਕਹੇ ਜੋਗ ਭਲ ਮੀਠਾ, ਕਿ ਰਸਤਾ ਇੱਕੋ ਹੀ ਹੈ ਰੱਬ ਨੂੰ ਪਾਣ ਦਾ ਕਿ ਜੋਗੀ ਬਣ ਜਾਓ, ਇਹੀ ਰਸਤਾ ਭਲਾ ਇਹੀ ਮਿੱਠਾ ਹੈ, ਅਵਰ ਨਾ ਦੂਜਾ ਭਾਈ, ਹੋਰ ਕੋਈ ਰਸਤਾ ਨਹੀਂ ਹੈ। ਰੁੰਡਤ ਮੁੰਡਤ ਏਕੈ ਸ਼ਬਦੀ ਇਹ ਕਹੇ ਸਿੱਧ ਪਾਏ। ਹੁਣ ਰੁੰਡਤ ਮੁੰਡਤ ਸੰਨਿਆਸੀਆਂ ਦੇ ਆਪਣੇ ਆਰਡਰ ਨੇ ਤੇ ਉਹ ਇੱਕ ਲਫ਼ਜ਼ ਹੀ ਦੁਹਰਾਉਂਦੇ ਨੇ, ਔਲਖ ਨਿਰੰਜਨ, ਔਲਖ ਨਿਰੰਜਨ, ਇੱਕ ਸ਼ਬਦ। ਕਬੀਰ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਆਹੀ ਲਫ਼ਜ਼ ਹੈ ਔਰ ਤੁਸੀਂ ਜਿਹੜੇ ਨੇ ਸੰਨਿਆਸੀ ਰੁੰਡਤ ਮੁੰਡਤ ਹੋ ਜਾਓ, ਸਿਰ ਮੂੰਹ ਮਨਾ ਲਓ ਔਰ ਸਿਰ 'ਚ ਸਵਾਹ ਪਾ ਲਓ ਜਿਹੜੇ ਉਹ ਸੰਨਿਆਸੀ ਪਾਉਂਦੇ ਨੇ, ਤੇ ਇਹੀ ਇੱਕ ਰਸਤਾ ਹੈ। ਹਰ ਬਿਨ ਭਰਮ ਭੁਲਾਨੇ ਅੰਧਾ। ਕਬੀਰ ਸਾਹਿਬ ਕਹਿੰਦੇ ਨੇ ਇਹ ਰੱਬ ਨੂੰ ਭੁੱਲ ਕੇ ਅੰਨੇ ਨੇ, ਦੂਸਰਿਆਂ ਨੂੰ ਵੀ ਅੰਨੇ ਬਣਾ ਰਹੇ ਨੇ। ਜਾਂ ਪਿਆ ਆਪ ਛੁਟਕਾਵਣ ਤੇ ਬਾਂਦੇ ਬਹੁ ਫੰਦਾ, ਕਿ ਜਿਹੜੇ ਲੋਕ ਇਹਨਾਂ ਵੱਲ ਦੇਖਦੇ ਨੇ ਕਿ ਵੀ ਇਹ ਸਾਨੂੰ ਛੁਡਾ ਦੇਣਗੇ ਮਾਇਆ ਦੇ ਮੋਹ ਤੋਂ,
ਇਹ ਤਾਂ ਆਪ ਵੱਜੇ ਹੋਏ ਨੇ ਇਹਨਾਂ ਜੋਗੀਆਂ ਜਾਂ ਇਹਨਾਂ ਰੁੜਤਾ ਮੁੜਤਾਂ ਦੇ ਮਗਰ ਲੱਗ ਕੇ। ਇਹ ਤਾਂ ਅੰਨੇ ਨੇ, ਤੁਹਾਨੂੰ ਵੀ ਅੰਨੇ ਕਰ ਰਹੇ ਨੇ। ਜੈ ਤੇ ਉਪਜੀ ਤਹੀ ਸਮਾਨੀ, ਇਹ ਵਿਦ ਬਿਸਰੀ ਤਬ ਹੀ ਪੰਡਤ ਗੁਣੀ ਸ਼ੂਰ ਹਮ ਦਾਤੇ, ਇਹ ਕਹੇ ਬੜ ਹਮ ਹੀ। ਉਹਨਾਂ ਨੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਦੋਂ ਰੱਬ ਦੀ ਕੁਰਬਤ ਹਾਸਲ ਹੋਈ, ਇਹ ਗੱਲ ਸਮਝ ਆਈ ਕਿ ਭਾਈ ਇਹ ਸਾਰੀ ਜੈ ਤੇ ਉਪਜੀ ਤਹੀ ਸਮਾਨੀ, ਇਹ ਬਿਸਰੀ ਕਿ ਜਿਹੜੀ ਹਉਮੈ ਇਹਨੇ ਸਾਡੇ ਵਿੱਚ ਇੱਕ ਵਿੱਥ ਪਾਈ ਹੋਈ ਹੈ ਰੱਬ ਦੇ ਨਾਲ, ਇਹ ਉਦੋਂ ਹੀ ਵਿਸਰ ਸਕਦੀ ਹੈ, ਉਦੋਂ ਹੀ ਸਾਡੇ ਚੋਂ ਨਿਕਲ ਸਕਦੀ ਹੈ ਜਦੋਂ ਰੱਬ ਦੀ ਯਾਦ ਆਏ। ਪੰਡਤ ਗੁਣੀ ਸ਼ੂਰ ਹਮ ਦਾਤੇ, ਇਹ ਕਹੇ ਬੜ ਹਾਮੀ। ਉਹ ਕਹਿੰਦੇ ਹੁਣ ਪੰਡਤਾਂ ਦੀ ਗੱਲ ਸੁਣ ਲਓ, ਜੋਗੀਆਂ ਦੀ ਸੁਣ ਲਈ, ਪੰਡਤ ਵੀ ਕਹਿੰਦੇ ਨੇ ਸਾਡੇ ਤੋਂ ਉੱਪਰ ਹੈ ਹੀ ਕੋਈ ਨਹੀਂ, ਅਸੀਂ ਛੁਟਕਾਰਾ ਕਰਾ ਦੇਵਾਂਗੇ। ਫਿਰ ਜਿਹੜੇ ਗੁਣੀ ਨੇ, ਗੁਣਵਾਨ, ਉਹਨਾਂ ਨੂੰ ਵੀ ਆਪਣੀ ਗੁਣਵੱਤਾ ਦਾ ਹੰਕਾਰ ਹੈ। ਸ਼ੂਰ ਬਹਾਦਰ ਜਿਹੜੇ ਨੇ, ਜਿਹੜੇ ਵਾਰੀਅਰ ਨੇ, ਉਹ ਸਮਝਦੇ ਨੇ ਜੀ ਸਾਡੀ ਬਹਾਦਰੀ ਨਾਲ ਹੀ ਸਭ ਕੁਝ ਹੈ, ਅਸੀਂ ਦਾਤੇ हैं। ਇਹ ਸਾਰੇ ਹੀ ਆਪਣੇ ਆਪ ਨੂੰ ਵੱਡਾ ਸਮਝਦੇ ਨੇ। ਜਿਸੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਇਹ ਸਮਝ, ਸੂਝ ਬੂਝ ਅਸੀਂ ਕਹਿੰਦੇ ਹਾਂ ਰੱਬ ਨੇ ਦਿੱਤੀ ਹੈ, ਉਹੀ ਇਹ ਸਮਝਦੇ ਨੇ ਸਤਿਗੁਰ ਮਿਲੈ ਅੰਧੇਰਾ ਚੁੱਕੈ, ਇਨ ਬਿਦ ਮਾਣਕ ਲਈ ਹੈ ਕਿ ਇਹ ਹਨੇਰਾ, ਇਹਨਾਂ ਦੇ ਮਗਰ ਲੱਗ ਕੇ ਫਰਦਰ ਹਨੇਰੇ 'ਚ ਜਾਓਗੇ। ਜੇ ਸਤਿਗੁਰੂ ਦੇ ਨਾਲ ਮਿਲਾਪ ਹੋਏ, ਇਹ ਹਨੇਰਾ ਖਤਮ ਹੋਏਗਾ। ਇਨ ਬਿਦ ਮਾਣਕ ਲਈ ਹੈ। ਮਾਣਕ ਹੁੰਦਾ ਜੂਲ, ਲਾਲ, ਕਿ ਇਹ ਜਿਹੜਾ ਰੱਬ ਦੇ ਨਾਮ ਦਾ ਲਾਲ ਹੈ, ਜੂਲ ਹੈ, ਕੀਮਤੀ ਮਾਣਕ ਹੈ, ਇਹ ਤੁਸੀਂ ਤਾਂ ਹੀ ਲੈ ਸਕਦੇ ਹੋ। ਪਹਿਲਾਂ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਓ। ਤਜ ਬਾਵੇ ਦਾਹਨੇ ਬੇਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਬੀਰ ਸਾਹਿਬ ਕਹਿੰਦੇ ਨੇ ਬਾਵੇ ਦਾਹਨੇ, ਖੱਬੇ ਸੱਜੇ, ਖੱਬੇ ਸੱਜੇ ਨਾ ਦੇਖੋ। ਤਜ, ਇਹਨੂੰ ਛੱਡ ਦਿਓ, ਖੱਬੇ ਸੱਜੇ ਦੇਖਣਾ ਇਹਨਾਂ ਸਾਰਿਆਂ ਵੱਲ। ਕੀ ਕਰੋ, ਹਰ ਪਦ ਦ੍ਰਿੜ ਕਰ ਰਹੀ ਹੈ, ਸਿਰਫ ਤੇ ਸਿਰਫ ਰੱਬ ਦੇ ਨਾਂ, ਰੱਬ ਦੀ ਯਾਦ ਨੂੰ ਦ੍ਰਿੜ ਕਰਕੇ ਮਜ਼ਬੂਤੀ ਨਾਲ ਰੱਬ ਦਾ ਆਂਚਲ ਫੜ ਲਓ, ਰੱਬ ਦਾ ਪੱਲਾ ਫੜ ਲਓ। ਤੇ ਜਦੋਂ ਤੁਸੀਂ ਇਹ ਪੱਲਾ ਫੜ ਲਿਆ, ਫਿਰ ਜਿਸ ਰੱਬ ਦੇ ਪਿਆਰ ਦੇ ਆਨੰਦ ਵਿੱਚ ਤੁਸੀਂ ਚਲੇ ਜਾਓਗੇ, ਉਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਵੇਂ ਗੂੰਗਾ ਜਦੋਂ ਗੁੜ ਖਾ ਲੈਂਦਾ ਹੈ, ਉਹਦਾ ਆਨੰਦ ਉਹ ਮਾਣ ਰਿਹਾ ਹੁੰਦਾ ਹੈ, ਪਰ ਉਹਨੂੰ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਮਤਲਬ ਇਹ ਹੈ ਕਿ ਰੱਬ ਦੇ ਨਾਲ ਇੱਕ ਮਿੱਤਰਤਾ, ਇਹ ਸਾਡੇ ਲਫ਼ਜ਼ਾਂ ਦੀ ਗੁਲਾਮ ਨਹੀਂ ਹੈ, ਇਹ ਅੰਦਰ ਦਾ ਆਨੰਦ ਹੈ। ਤੇ ਉਹੀ ਆਨੰਦ ਹੈ ਜਿਹਨੂੰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਸੋ ਇੱਥੇ ਲੈਣੇ ਆ ਤੁਹਾਡੇ ਕੋਲ ਇਜਾਜ਼ਤ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।